ਗਾਂਧੀ ਲਿਖਦਾ ਹੈ ਉਹਨੂੰ ਮਾਸਤਾਰਾ ਸਿੰਘ ਨੂੰ, ਮੈਂ ਤੈਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਮੇਰੇ ਵਿਚਾਰ 'ਚ ਤੁਹਾਡਾ ਔਰ ਕਾਂਗਰਸ ਦੀ ਜਿਹੜੀ ਹੈ ਕੋਈ ਸਾਂਝ ਨਹੀਂ ਹੈਗੀ, ਨਥਿੰਗ ਇਨ ਕਾਮਨ ਵਿਦ ਦਾ ਕਾਂਗਰਸ। ਨਾ ਤੁਹਾਡਾ ਕੋਈ ਸਾਡੇ ਨਾਲ ਰਲਦਾ ਨਾ ਸਾਡਾ ਤੁਹਾਡੇ ਨਾਲ ਰਲਦਾ। ਉਹ ਡਾਂਗਾ ਤੁਹਾਡੇ ਲਈ ਖਾ ਰਹੇ ਨੇ, ਉਹ ਗੁਰਦੁਆਰਾ ਸੁਧਾਰ ਲਹਿਰ ਚੋਂ ਨਿਕਲ ਕੇ ਉਹ ਤੁਹਾਡਾ ਸੋ ਕਾਲਡ ਹਿੰਸਾ ਦਾ ਸਬਕ ਉਹਨਾਂ ਨੇ ਯਾਦ ਕੀਤਾ ਹੋਇਆ, ਲੰਮੇ ਪੈ ਕੇ ਵੀ ਡਾਂਗਾ ਖਾ ਰਹੇ ਨੇ। ਤਾਂ ਉਹਨਾਂ ਨੂੰ ਉਹ ਕਹਿ ਰਿਹਾ ਕਿ ਯੂ ਬਿਲੀਵ ਇਨ ਦਾ ਰੂਲ ਆਫ ਦਾ ਸੌਰਡ, ਦਾ ਕਾਂਗਰਸ ਡਜ਼ ਨਾਟ। ਯੋਰ ਸਿਵਲ ਡਿਸਓਬੀਡੀਐਂਸ ਇਜ਼ ਪਿਓਰਲੀ ਅ ਬ੍ਰਾਂਚ ਆਫ ਵਾਇਲੈਂਸ। ਇਹ ਤੁਹਾਡੀ ਸਿਵਲ ਡਿਸਓਬੀਡੀਐਂਸ ਵੀ ਹਿੰਸਾ ਹੀ ਹੈ, ਇਹ ਵੀ ਵਾਇਲੈਂਸ ਹੈ ਜੀ। ਆਈ ਐਮ ਕੁਆਇਟ ਕਲੀਅਰ ਇਨ ਮਾਈ ਮਾਈਂਡ ਦੈਟ ਬੀਇੰਗ ਇਨ ਦਾ ਕਾਂਗਰਸ you weaken your community and weaken the ਕਾਂਗਰਸ। ਇਹ ਟੀਚਰ ਕਰ ਰਿਹਾ, ਉਹ ਕਹਿੰਦਾ ਵੀ ਜਾਂ ਤੁਸੀਂ ਸਿੱਧੇ ਹਿੰਦੂ ਤੋਂ ਵੀ ਹੋਵੋ, ਜੋ ਰਾਮ ਰਾਜ ਦਾ ਸੀ ਉਹ ਰਾਮ ਰਾਜ ਨੂੰ ਹੀ ਨੈਸ਼ਨਲਿਸਟ ਕਹਿੰਦਾ ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ, ਤੇ ਜਾਂ ਤੁਸੀਂ ਆਪੇ ਜੋ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਜਾਓ ਅੰਗਰੇਜ਼ਾਂ ਤੋਂ ਦੀ ਖੈਰਾਤ ਲੈ ਕੇ ਫਿਰ ਜਿਉਂਦੇ ਰਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 16 ਅਗਸਤ 1940 ਨੂੰ ਅਖੌਤੀ ਮਹਾਤਮਾ ਗਾਂਧੀ ਨੇ ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਨੂੰ ਲਿਖੀ ਇੱਕ ਚਿੱਠੀ ਵਿੱਚ ਕਿਹਾ ਸੀ ਕਿ ਤੁਸੀਂ ਤਲਵਾਰ ਦੀ ਤਾਕਤ ਵਿੱਚ ਯਕੀਨ ਰੱਖਣ ਵਾਲੇ ਹੋ, ਇਸ ਲਈ ਤੁਹਾਡਾ ਸਾਡਾ ਸਿਧਾਂਤ ਨਹੀਂ ਮਿਲਦਾ, ਜਾਂ ਰਾਸ਼ਟਰਵਾਦੀ ਬਣ ਜਾਓ ਜਾਂ ਫਿਰ ਫਿਰਕਾ ਪ੍ਰਸਤ। ਪਰ ਅਫਸੋਸ ਅਕਾਲੀ ਲੀਡਰ ਫਿਰ ਵੀ ਗਾਂਧੀ ਤੇ ਨਹਿਰੂ ਦੀ ਕਾਂਗਰਸ ਪਾਰਟੀ ਨਾਲ ਚਮੜੇ ਰਹੇ ਅਤੇ ਸਿੱਖਾਂ ਦਾ ਬੇੜਾ ਗਰਕ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ जुड़े रहना, देखने सुनने या लिखने लिए ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ 2 ਦਿਨਾਂ ਦੀਆਂ ਡਿਸਕਸ਼ਨਸ ਦੇ ਵਿੱਚ ਸਾਹਮਣੇ ਲਿਆਂਦਾ ਸੀ, ਕਿਉਂਕਿ ਜਦੋਂ ਸੋਸ਼ਲ ਮੀਡੀਆ ਤੇ ਕੋਈ ਚਰਚਾ ਬਾਰ-ਬਾਰ ਸ਼ੁਰੂ ਕੀਤੀ ਜਾਂਦੀ ਹੈ ਤੇ ਸਾਡਾ ਫਰਜ਼ ਹੈ ਵੀ ਅਸੀਂ ਉਸ ਦੇ ਉੱਤੇ ਗੱਲ ਵੀ ਕਰੀਏ। ਹਾਲਾਂ ਬਹੁਤ ਵਾਰ ਮੈਂ ਇਗਨੋਰ ਵੀ ਕਰਦਾ, ਜਿਵੇਂ ਕੁਝ ਹਿਸਟੋਰੀਅਨਸ ਕਿਰਪਾਲ ਸਿੰਘ ਵਰਗੇ ਜਿਹੜਾ ਹੁਣ ਇਸ ਦੁਨੀਆ 'ਚ ਨਹੀਂ ਹੈ, ਔਰ ਹੋਰ ਵੀ ਸੋਸ਼ਲ ਮੀਡੀਆ ਤੇ ਜਿਹੜੇ ਨਵੇਂ ਬਣੇ ਜਿਨ੍ਹਾਂ ਨੇ ਇਹ ਪ੍ਰੋਪੇਗੈਂਡਾ ਕਰਨਾ ਕਿ ਜੀ ਦੇਖੋ ਤਾਂ ਸਾਨੂੰ ਕੁਝ ਵੀ ਨਹੀਂ ਸੀ ਮਿਲਦਾ, ਇਹ ਤਾਂ ਐਵੇਂ ਗਲਤ ਹੈ। ਔਰ ਦੂਸਰਾ, ਔਰ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ, ਔਰ ਹੁਣ ਵੀ ਮੈਂ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਸਾਚੀ ਸਾਖੀ ਤੋਂ ਵੱਧ ਕੇ ਕੋਈ ਪ੍ਰਮਾਣਿਕ ਦਸਤਾਵੇਜ਼ ਨਹੀਂ ਹੈ, ਕਿਉਂਕਿ ਸਾਚੀ ਸਾਖੀ ਦੇ ਰਚੈਤਾ ਆਪਣੀ ਉਸ ਸਾਚੀ ਸਾਖੀ ਦਾ ਮਤਲਬ ਹੀ ਟਰੂ ਐਵੀਡੈਂਸ ਹੁੰਦਾ, ਟਰੂ ਵਿਟਨੈਸ ਹੁੰਦਾ, ਉਸ 'ਚੋਂ ਗੁਜ਼ਰੇ, ਉਹਨਾਂ ਰਾਹੀਂ ਜੋ ਕੁਝ ਵਾਪਰਿਆ ਔਰ ਉਹਨਾਂ ਨੇ ਉਸ ਨੂੰ ਕਲਮਬੱਧ ਕੀਤਾ। ਔਰ ਉਸ ਦਾ ਬਹੁਤ ਸਾਰੀਆਂ ਚੀਜ਼ਾਂ ਜਦੋਂ ਇਸ ਕਿਸਮ ਦੀਆਂ ਨੈਗੋਸ਼ੀਏਸ਼ਨਸ ਹੁੰਦੀਆਂ ਨੇ, ਤੁਸੀਂ ਮੈਸੇਜ ਦਿੰਦੇ ਹੋ, ਇੱਕ ਤੋਂ ਦੂਜੇ ਤੱਕ ਪਹੁੰਚਾਉਂਦੇ ਹੋ, ਉਹਨਾਂ ਦੀਆਂ ਡਾਕੂਮੈਂਟੇਸ਼ਨਸ ਤੁਹਾਨੂੰ ਆਰਕਾਈਵ 'ਚ ਨਹੀਂ ਮਿਲਦੀਆਂ। ਆਰਕਾਈਵ ਤਾਂ ਉਹੀ ਹੈ ਕਿ ਜੀ ਕੈਬਨਿਟ ਮਿਸ਼ਨ ਨੇ ਕੀ ਲਿਖਿਆ ਤੇ ਕ੍ਰਿਪਸ ਮਿਸ਼ਨ ਨੇ ਕੀ ਲਿਖਿਆ ਤੇ ਸਾਈਮਨ ਕਮਿਸ਼ਨ ਨੇ ਕੀ ਲਿਖਿਆ ਤੇ ਤੁਸੀਂ ਕੀ ਜਵਾਬ ਦਿੱਤਾ। ਜੇ ਉਹਦੇ ਤੇ ਬੇਸਡ ਕਹੋ ਜੀ ਸਿੱਖਾਂ ਦਾ ਕੁਝ ਨਹੀਂ ਸੀ, ਪਰ ਇੱਕ ਗੱਲ ਦੇ ਉੱਤੇ ਜਿਹਦੀ ਡਾਕੂਮੈਂਟੇਸ਼ਨ ਵੀ ਹੈ, ਔਰ ਉਹਨਾਂ ਦੇ ਜੇ ਤੁਸੀਂ ਕਾਂਗਰਸ ਦੇ ਹਵਾਲੇ ਨਾਲ ਗੱਲ ਕਰੋ, ਅਸੀਂ ਉਹਨਾਂ ਦੇ ਇਕਰਾਰਾਂ ਦੀ ਗੱਲ ਤਾਂ ਕਰਦੇ ਹਾਂ। ਨਹਿਰੂ ਨੇ 1946 'ਚ ਕੀ ਕਿਹਾ, ਗਾਂਧੀ ਨੇ 1929 'ਚ ਕੀ ਕਿਹਾ ਸੀ ਲਾਹੌਰ ਸੈਸ਼ਨ 'ਚ, ਜਾਂ 1931 'ਚ ਜਦੋਂ ਫਸਟ ਰਾਊਂਡ ਟੇਬਲ ਕਾਨਫਰੰਸ ਵੇਲੇ ਉਹ ਜਾਣ ਲੱਗਾ ਸੀ ਲੰਡਨ, ਔਰ ਉੱਥੇ ਗੁਰਦੁਆਰਾ ਸੀਸਗੰਜ ਦਿੱਲੀ 'ਚ ਕੀ ਕਿਹਾ ਸੀ, ਉਹ ਅਸੀਂ ਕੋਟ ਕਰਦੇ ਹਾਂ। ਪਰ ਇਸ ਦੇ ਨਾਲ ਹੁਣ ਜਦੋਂ ਅਸੀਂ ਗੱਲ ਕੀਤੀ, ਪਰਸੋਂ ਅਸੀਂ ਡਾਕਟਰ ਕੁਲਦੀਪ ਸਿੰਘ FRCS ਜਿਹੜੇ PGI 'ਚ ਮੇਨ ਸਰਜਨ ਸੀ, ਜਿਨ੍ਹਾਂ ਨੇ ਮਾਸਤਾਰਾ ਸਿੰਘ ਦੀ ਡੈਥ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਹਰਨੀਆ ਦਾ ਆਪਰੇਸ਼ਨ ਵੀ ਕੀਤਾ, ਉਹਨਾਂ ਦੀ ਡੈਥ ਹੋਈ 84 ਇਅਰਸ ਓਲਡ ਸੀ ਮਾਸਤਾਰਾ ਸਿੰਘ, ਔਰ ਜਿਹੜੀ ਉਹਨਾਂ ਦੀ ਡੈਥ ਬੈੱਡ ਤੇ ਗੁਫ਼ਤਗੂ ਸੀ ਉਸ ਨੂੰ ਵੀ ਉਹਨਾਂ ਨੇ ਰਿਕਾਰਡ ਕੀਤਾ, ਔਰ ਕੁਐਸਚਨ ਆਨਸਰ ਟਾਈਪ, ਕਿਉਂਕਿ ਡਾਕਟਰ ਕਿਰਪਾਲ ਜਿਹੜੇ ਕੁਲਦੀਪ ਸਿੰਘ ਨੇ ਬੜੇ ਕ੍ਰੈਡੀਬਲ, ਮੈਨੂੰ ਵੀ ਉਹਨਾਂ ਨਾਲ ਇੱਕ ਵਾਰ ਮਿਲਣ ਦਾ ਮੌਕਾ ਮਿਲਿਆ, ਬਹੁਤ ਇਮਾਨਦਾਰ ਔਰ ਪੰਥਕ ਸੋਚਦੇ, ਔਰ ਜ਼ਾਹਰ ਹੈ ਮਾਸਤਾਰਾ ਸਿੰਘ ਵੀ ਤਾਂ ਹੀ ਉਹਨਾਂ ਦੇ ਕੋਲ ਗਏ ਕਿਉਂਕਿ ਉਹਨਾਂ ਨੂੰ ਉਹਨਾਂ ਤੇ ਇਤਬਾਰ ਸੀ। ਔਰ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ, ਨਹਿਰੂ ਨੇ ਮਾਸਤਾਰਾ ਸਿੰਘ ਨੂੰ ਕਿਹਾ ਵੀ ਮੈਂ ਜਦੋਂ ਪ੍ਰੋਮਿਸ ਕਰ ਵੀ ਰਿਹਾ ਸੀ 1944 ਦੇ ਵਿੱਚ, ਮੇਰਾ ਕੋਈ ਆਈਡੀਆ ਨਹੀਂ ਸੀ ਕਿ ਵੀ ਮੈਂ ਇਹਨੂੰ ਫੁੱਲਫਿਲ ਕਰਨਾ, ਵੀ ਮੈਂ ਤਾਂ ਇਹ ਤੁਹਾਨੂੰ ਭੰਬਲ ਭੁੱਸੇ 'ਚ ਪਾ ਰਿਹਾ ਸੀ। ਲੇਕਿਨ ਗਾਂਧੀ ਦਾ ਸਿੱਖਾਂ ਪ੍ਰਤੀ, ਗੁਰਮੁਖੀ ਜ਼ਬਾਨ ਪ੍ਰਤੀ, ਸਿੱਖ ਬੀਬੀਆਂ ਦੇ ਕਿਰਪਾਨ ਪਾਉਣ ਪ੍ਰਤੀ, ਜਾਂ ਗੁਰੂ ਗ੍ਰੰਥ ਸਿੱਖ ਧਰਮ ਦਾ ਅੱਡ ਧਰਮ ਹੋਣ ਪ੍ਰਤੀ ਤੁਸੀਂ ਉਹਦੀਆਂ ਕੋਰਟਸ 4 ਫੇਰੇ ਖਿਲ ਰਹੀਆਂ ਹੋਈਆਂ ਨੇ। ਮੈਨੂੰ ਉਹ ਕਦੇ ਡਾਕੂਮੈਂਟ ਜਿਹੜਾ ਅਸੀਂ ਪਬਲਿਸ਼ ਕੀਤਾ ਮਿਲਿਆ ਨਹੀਂ ਕਿ ਜਿਹਦਾ ਅਸੀਂ ਕਿ 6 ਇਨ ਦਾ ਆਈਜ਼ ਆਫ ਦਾ ਗਾਂਧੀ 25 ਸਫੇ ਦਾ ਉਹ ਸਾਰਾ ਪਾਰਟ ਸੀ ਅੱਡ ਕੋਰਟਸ 'ਚੋਂ, ਜਿਹਦੇ 'ਚ ਕਿ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਜਿਹੜਾ
ਇੰਡੀਆ ਦੀ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ ਨੇ ਛਾਪਿਆ ਕਿ ਉਹਦਾ ਸਿੱਖਾਂ ਬਾਰੇ ਕੀ ਵਿਊ ਸੀ। ਹੁਣ ਜਦੋਂ ਅਸੀਂ ਟੁਡੇ ਇਨ ਸਿੱਖ ਹਿਸਟਰੀ ਗੱਲ ਕਰਦੇ ਹਾਂ ਤੇ ਅੱਜ ਦਾ ਦਿਨ 16 ਅਗਸਤ ਦੇ ਹਵਾਲੇ ਨਾਲ ਇੱਕ ਸੀ ਕਿ ਕਿਉਂਕਿ ਇਸੇ ਸਾਲ ਜਦੋਂ ਕਾਂਗਰਸ ਪ੍ਰੈਜ਼ੀਡੈਂਟ ਦੀ ਚੋਣ ਹੋਈ ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਜਿਹੜਾ ਉਹ 1940 ਦੇ ਵਿੱਚ ਸੁਭਾਸ਼ ਚੰਦਰ ਬੋਸ ਪ੍ਰੈਜ਼ੀਡੈਂਟ ਬਣ ਗਿਆ ਸੀ, ਜਿਹਨੂੰ ਗਾਂਧੀ ਨਹੀਂ ਸੀ ਚਾਹੁੰਦਾ। ਗਾਂਧੀ ਦਾ ਕੈਂਡੀਡੇਟ ਜਿਹੜਾ ਸੀਤਾ ਰਮਈਆ ਸੀ। ਔਰ ਜਿਹੜੇ ਪੰਜਾਬ ਦੇ ਵਿੱਚ ਕਿਉਂਕਿ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਇੱਕੋ ਵੇਲੇ ਕਾਂਗਰਸ ਔਰ ਅਕਾਲੀ, ਹੁਣ ਬਾਬਾ ਖੜਕ ਸਿੰਘ ਅਕਾਲੀ ਦਲ ਦਾ ਪ੍ਰਧਾਨ ਵੀ ਸੀ, ਕਾਂਗਰਸ ਦਾ ਪ੍ਰਧਾਨ ਵੀ ਸੀ, ਇਵੇਂ ਹੀ ਮਾਸਟਰ ਤਾਰਾ ਸਿੰਘ ਵੀ ਦੋਨਾਂ ਦੇ ਵਿੱਚ ਹੀ ਘੁੰਮਦਾ ਸੀ। ਔਰ ਪੰਜਾਬ ਦੀ ਜਿਹੜੀ ਯੂਨਿਟ ਸੀ ਕਾਂਗਰਸ ਦੀ, ਉਹਨਾਂ ਨੇ ਸੁਭਾਸ਼ ਚੰਦਰ ਬੋਸ ਦੇ ਪਿੱਛੇ ਵੇਟ ਸੁੱਟਿਆ ਸੀ। ਔਰ ਇਸੇ ਤਰ੍ਹਾਂ ਕਿਤੇ ਨਾ ਕਿਤੇ ਬਾਬਾ ਖੜਕ ਸਿੰਘ ਜਾਂ ਅਕਾਲੀ ਆਪਣੀ ਅਡਰੀ ਹੋਣ ਦੀ ਗੱਲ ਵੀ ਕਰਦੇ ਸੀ ਤੇ ਗਾਂਧੀ ਨੇ ਪੂਰਾ ਆਪਣੀ ਖਿਜਣ ਦਾ ਪ੍ਰਗਟਾਵਾ ਕੀਤਾ। ਔਰ ਟੁਡੇ ਇਨ ਸਿੱਖ ਹਿਸਟਰੀ 'ਚ ਅਸੀਂ ਦੇਖਦੇ ਹਾਂ ਕਿ ਅੱਜ ਦੇ ਦਿਨ 16 ਅਗਸਤ 1940 ਨੂੰ ਗਾਂਧੀ ਨੇ ਜਿਹੜਾ ਮਾਸਟਰ ਤਾਰਾ ਸਿੰਘ ਨੂੰ ਲੈਟਰ ਲਿਖਿਆ, ਉਹਦੇ ਐਗਜ਼ੈਕਟ ਲਫ਼ਜ਼ ਮੈਂ ਦੁਹਰਾਉਣਾ ਚਾਹੁੰਦਾ ਕਿ ਇਹ 1940 ਦੀ ਗੱਲ ਹੈ ਕਿ ਵੀ ਜੇ ਅਸੀਂ ਇਹ ਕਹੀਏ ਕਿ ਵੀ ਇਹ ਅਕਾਲੀ ਲੀਡਰਾਂ ਦੇ ਦਿਮਾਗ ਪੈਦਲ ਸੀ ਜਾਂ ਬੇਈਮਾਨ ਸੀ ਜਾਂ ਕੀ ਸੀ, ਪਰ ਤੁਹਾਨੂੰ ਇਹ ਸਮਝਣ ਦੇ ਵਿੱਚ ਕਿਉਂ ਦਿੱਕਤ ਹੋ ਰਹੀ ਸੀ ਕਿ ਗਾਂਧੀ ਵਿੱਚ ਕੀ ਬੈਠਾ ਹੈ, ਨਹਿਰੂ ਦੇ ਅੰਦਰ। ਹੁਣ ਗਾਂਧੀ ਲਿਖਦਾ ਹੈ ਉਹਨੂੰ ਮਾਸਟਰ ਤਾਰਾ ਸਿੰਘ ਨੂੰ, ਐਜ਼ ਆਈ ਟੋਲਡ ਯੂ ਇਨ ਮਾਈ ਓਪੀਨੀਅਨ ਯੂ ਹੈਵ ਨਥਿੰਗ ਇਨ ਕਾਮਨ ਵਿਦ ਦਾ ਕਾਂਗਰਸ ਨੌਰ ਦਾ ਕਾਂਗਰਸ ਵਿਦ ਯੂ। ਮੈਂ ਤੈਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਮੇਰੇ ਵਿਚਾਰ 'ਚ ਤੁਹਾਡਾ ਔਰ ਕਾਂਗਰਸ ਦੀ ਜਿਹੜੀ ਹੈ ਕੋਈ ਸਾਂਝ ਨਹੀਂ ਹੈਗੀ। ਨਥਿੰਗ ਇਨ ਕਾਮਨ ਵਿਦ ਦਾ ਕਾਂਗਰਸ, ਨਾ ਤੁਹਾਡਾ ਕੋਈ ਸਾਡੇ ਨਾਲ ਰਲਦਾ ਨਾ ਸਾਡਾ ਤੁਹਾਡੇ ਨਾਲ ਰਲਦਾ। ਯੂ ਬਿਲੀਵ ਇਨ ਦਾ ਰੂਲ ਆਫ ਦਾ ਸੌਰਡ, ਦਾ ਕਾਂਗਰਸ ਡਜ਼ ਨਾਟ। ਤੁਸੀਂ ਤਲਵਾਰ ਦੇ ਰਾਜ 'ਚ ਯਕੀਨ ਰੱਖਦੇ ਹੋ। ਤੁਸੀਂ ਦੇਖੋ ਕਿੰਨੀ ਵੱਡੀ ਇਹ ਜਿਹਨੂੰ ਤੁਸੀਂ ਕਹੋ ਕਿ ਵੀ ਇੰਡਾਇਕਟਮੈਂਟ ਹੈ, ਨਹੀਂ ਕਿ ਵੀ ਉਹ ਡਾਂਗਾ ਤੁਹਾਡੇ ਲਈ ਖਾ ਰਹੇ ਨੇ। ਉਹ ਗੁਰਦੁਆਰਾ ਸੁਧਾਰ ਲਹਿਰ 'ਚੋਂ ਨਿਕਲ ਕੇ ਉਹ ਤੁਹਾਡਾ ਸੋ ਕਾਲਡ ਹਿੰਸਾ ਦਾ ਸਬਕ ਉਹਨਾਂ ਨੇ ਯਾਦ ਕੀਤਾ ਹੋਇਆ, ਲੰਮੇ ਪੈ ਕੇ ਵੀ ਡਾਂਗਾ ਖਾ ਰਹੇ ਨੇ। ਤਾਂ ਉਹਨਾਂ ਨੂੰ ਉਹ ਕਹਿ ਰਿਹਾ ਕਿ ਯੂ ਬਿਲੀਵ ਇਨ ਦਾ ਰੂਲ ਆਫ ਦਾ ਸੌਰਡ, ਦਾ ਕਾਂਗਰਸ ਡਜ਼ ਨਾਟ। ਅਸੀਂ ਬਿਲਕੁਲ ਨਹੀਂ ਯਕੀਨ ਰੱਖਦੇ ਇਹਦੇ 'ਚ। ਯੋਰ ਸਿਵਲ ਡਿਸਓਬੀਡੀਐਂਸ ਇਜ਼ ਪਿਓਰਲੀ ਏ ਬ੍ਰਾਂਚ ਆਫ ਵਾਇਲੈਂਸ। ਹੁਣ ਮਤਲਬ ਜੇ ਤੁਸੀਂ ਇੰਡੀਪੈਂਡੈਂਟ ਜਿਹੜੇ ਐਨਾਲਿਸਟ ਨੇ ਉਹ ਕਹਿੰਦੇ ਨੇ ਕਿ ਵੀ ਸਿਵਲ ਡਿਸਓਬੀਡੀਐਂਸ ਨੂੰ ਜਾਂ ਨੌਨ ਵਾਇਲੈਂਸ ਨੂੰ ਜੇ ਕਿਸੇ ਨੇ ਰੀਅਲ ਫੀਟ ਦਿੱਤੇ ਤੇ ਉਹ ਅਕਾਲੀ ਲਹਿਰ ਸੀ। ਜਦੋਂ ਗੁਰੂ ਕੇ ਬਾਗ ਜਾਂ ਜੈਤੋ ਜਾਂ ਦੂਜੇ ਜਿਹੜੇ 6-6 ਫੁੱਟੇ ਸਾਬਕਾ ਫੌਜੀ ਰਿਟਾਇਰ ਨੇ ਉਹ ਡਾਂਗਾ ਖਾ ਰਹੇ ਨੇ, ਕੋਈ ਹੱਥ ਨਹੀਂ ਚੁੱਕ ਰਿਹਾ, ਉਹਨੇ ਗਾਂਧੀ ਨੂੰ ਜਿਹੜਾ ਹੈ ਉਹਦੀ ਨੌਨ ਵਾਇਲੈਂਸ ਨੂੰ ਔਰ ਉਹਦੇ ਅਸਹਿਯੋਗ ਨੂੰ ਜਾਂ ਨੌਨ ਕੋਆਪਰੇਸ਼ਨ ਨੂੰ ਅਸਲ ਤਾਕਤ ਦਿੱਤੀ। ਪਰ ਉਹ ਇਹ ਗਾਂਧੀ ਇਸ ਲੈਵਲ ਦਾ ਕਿਰਤਕਾਨ ਆਦਮੀ, ਯੋਰ ਸਿਵਲ ਡਿਸਓਬੀਡੀਐਂਸ ਇਜ਼ ਪਿਓਰਲੀ ਏ ਬ੍ਰਾਂਚ ਆਫ ਵਾਇਲੈਂਸ। ਇਹ ਤੁਹਾਡੀ ਸਿਵਲ ਡਿਸਓਬੀਡੀਐਂਸ ਵੀ ਹਿੰਸਾ ਹੀ ਹੈ, ਇਹ ਵੀ ਵਾਇਲੈਂਸ ਹੈ। ਜੀ ਆਈ ਐਮ ਕੁਆਇਟ ਕਲੀਅਰ ਇਨ ਮਾਈ ਮਾਈਂਡ that being in the Congress you weaken your community and weaken the Congress। ਕਿ ਜੇ ਤੁਸੀਂ ਕਾਂਗਰਸ 'ਚ ਰਹਿੰਦੇ ਹੋ ਤੁਸੀਂ ਆਪਣੀ ਕਮਿਊਨਿਟੀ ਨੂੰ ਵੀ ਕਮਜ਼ੋਰ ਕਰ ਰਹੇ ਹੋ, ਕਾਂਗਰਸ ਨੂੰ ਵੀ ਕਮਜ਼ੋਰ ਕਰ ਰਹੇ ਹੋ। ਮਤਲਬ ਇਹ ਹੈ ਵੀ ਗੈਟ ਆਊਟ ਆਫ ਹੀਅਰ। ਇਹ ਫਿਰ ਜਾ ਕੇ ਚੰਬੜੇ ਤੇ ਅਖੀਰ 'ਚੋਂ ਕਹਿੰਦਾ ਯੂ ਹੈਵ ਟੂ ਬੀ ਈਦਰ ਫੁਲੀ ਨੈਸ਼ਨਲਿਸਟ ਔਰ ਫਰੈਂਕਲੀ ਕਮਿਊਨਲ and therefore dependent upon the British or other foreign power। ਇਹ ਟੀਚਰ ਕਰ ਰਿਹਾ। ਉਹ ਕਹਿੰਦਾ ਵੀ ਜਾਂ ਤੁਸੀਂ ਸਿੱਧੇ ਹਿੰਦੂ ਤੋਂ ਵੀ ਹੋਵੋ, ਜੋ ਰਾਮ ਰਾਜ ਉਹਦਾ ਸੀ, ਉਹ ਰਾਮ ਰਾਜ ਨੂੰ ਹੀ ਨੈਸ਼ਨਲਿਸਟ ਕਹਿੰਦਾ ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ, ਤੇ ਜਾਂ ਤੁਸੀਂ ਆਪੇ ਜੋ ਆਪਣੇ ਆਪ ਨੂੰ ਸਿੱਖ ਕਹਿੰਦੇ ਹੋ ਜਾਓ ਅੰਗਰੇਜ਼ਾਂ ਤੋਂ ਦੀ ਖੈਰਾਤ ਲੈ ਕੇ ਫਿਰ ਜਿਉਂਦੇ ਰਹੋ। ਕਿ ਮਤਲਬ ਅਸੀਂ ਤੁਹਾਨੂੰ ਕੋਈ ਸਪੇਸ ਨਹੀਂ ਦੇਣਾ ਹੈ, ਜਾਂ ਤੁਸੀਂ ਉਹ ਜਿਹੜੀ ਗੱਲ ਕਿ ਈਦਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਹੁਣ ਜੇ ਇਸ ਲੈਵਲ ਦੀ ਹਿਊਮਿਲੇਸ਼ਨ 'ਚ ਵੀ ਇਹ ਅਕਾਲੀ ਨਾਲ ਚੰਬੜੇ ਰਹੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਵੀ ਇਹਨੂੰ ਤੁਸੀਂ ਮਹਿਜ਼ 46 ਜਾਂ 47 ਦੌਰ ਦੇ ਵਿੱਚ ਉਹਨਾਂ ਦੀ ਐਰਰ ਆਫ ਜਜਮੈਂਟ ਕਹੋਗੇ। ਇਹ ਤਾਂ ਟੋਟਲ ਜਿਹੜੀ ਹੈ ਉਹ ਬੇਈਮਾਨ ਪਹੁੰਚ ਹੈ ਔਰ ਅਕਲ ਦੇ ਅੰਨੇ ਹੋਣ ਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ ਫਿਓਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।